वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। सत संगत जी, 27 दसंबर बाबा दीप सिंह चैरीटेबल ट्रस्ट राम तीरथ रोड श्री ਅੰਮ੍ਰਿਤਸਰ ਸਾਹਿਬ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰੀ 3 ਵਜੇ ਤੱਕ ਧੰਨ ਮਾਤਾ ਗੁਜਰ ਕੌਰ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਕੇ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰਿਆਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਸਾਹਿਬਜ਼ਾਦਿਆਂ ਨੂੰ, ਮਾਂ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ, ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਵਾਸਤੇ ਪਹੁੰਚਣਾ ਹੀ ਪਹੁੰਚਣਾ। ਜੇ ਕਿਤੇ ਠੰਡ ਕਰਕੇ ਮਨ ਆਲਸ ਕਰਨ ਲੱਗੇ, ਮੇਰੀ ਬੇਨਤੀ ਸਾਹਿਬਜ਼ਾਦਿਆਂ ਨੂੰ ਯਾਦ ਕਰ ਲੈਣਾ, ਫਿਰ ਠੰਡ ਦੂਰ ਭੱਜੇਗੀ। ਕਿ ਅੱਜ ਸਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ ਨੇ, ਪਰ ਉਹਨਾਂ ਦੇ ਕੋਲ ਤੇ ਉੱਪਰ ਲੈਣ ਨੂੰ ਵੀ, ਥੱਲੇ ਵਿਛਾਉਣ ਨੂੰ ਵੀ ਕੁਝ ਨਹੀਂ ਸੀ। ਇਹ ਮੇਰੀ ਬੇਨਤੀ 27 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਜੋ 10 ਵਜੇ ਤੋਂ ਪਹਿਲਾਂ ਹੀ ਰਾਮ ਤੀਰਥ ਰੋਡ ਪਹੁੰਚ ਜਾਣਾ। ਔਰ ਖਾਸ ਕਰਕੇ ਅੰਮ੍ਰਿਤਸਰ ਦੀਆਂ ਸੰਗਤਾਂ ਜਾਂ ਨੇੜੇ ਤੇੜੇ ਦੇ ਜਿੰਨੇ ਵੀ ਪਿੰਡ ਨੇ, ਇਲਾਕੇ ਨੇ, ਉਹਨਾਂ ਨੂੰ ਮੈਂ ਸਨਿਮਰ ਬੇਨਤੀ ਕਰਾਂਗਾ 27 ਤਰੀਕ ਨੂੰ ਸਵੇਰੇ 9 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦਗੰਜ ਸਾਹਿਬ ਗੁਰਦੁਆਰਾ ਹੈ, ਚਾਟੀਵਿੰਡ ਚੌਂਕ ਅੰਮ੍ਰਿਤਸਰ ਸਾਹਿਬ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਤੁਹਾਡੇ ਰਾਮ ਤੀਰਥ ਰੋਡ ਆਉਣ ਵਾਸਤੇ। ਜਿਹੜੀਆਂ ਸੰਗਤਾਂ ਜੋ ਪਿੰਡਾਂ ਤੋਂ ਆਉਣ ਵਾਲੀਆਂ ਨੇ ਜਾਂ ਉੱਧਰਲੇ ਇਲਾਕਿਆਂ ਤੋਂ ਆਉਣ ਵਾਲੀਆਂ ਨੇ, ਸਵੇਰੇ 9 ਵਜੇ ਭਲਾਈ ਕੇਂਦਰ ਜਾਂ ਫਿਰ ਚਾਟੀਵਿੰਡ ਚੌਂਕ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਜੋ ਪਹੁੰਚਣ ਦੀ ਕਿਰਪਾਲਤਾ ਕਰਿਓ। ਉਹ ਬੱਸਾਂ ਤੁਹਾਨੂੰ ਇੱਥੇ ਲੈ ਵੀ ਆਉਣਗੀਆਂ ਰਾਮ ਤੀਰਥ ਰੋਡ, ਤੇ ਇੱਥੋਂ ਫਿਰ ਸਮਾਪਤੀ ਤੋਂ ਬਾਅਦ ਵਾਪਸੀ ਛੱਡ ਵੀ ਦੇਣਗੀਆਂ। ਔਰ 27 ਤਰੀਕ ਨੂੰ ਜੋ ਫ੍ਰੀ ਮੈਡੀਕਲ ਕੈਂਪ ਵੀ ਲੱਗਣਾ ਹੈ, ਜਿਸ ਮੈਡੀਕਲ ਕੈਂਪ ਦੇ ਵਿੱਚ 20 ਰੁਪਏ ਦੀ ਪਰਚੀ ਵੀ ਨਹੀਂ ਲੱਗਦੀ, ਐਕਸਰੇ ਵੀ ਫ੍ਰੀ ਹੁੰਦੇ ਨੇ, ਲੈਬੋਰਟਰੀ ਦੇ ਸਾਰੇ ਟੈਸਟ ਵੀ ਫ੍ਰੀ ਹੁੰਦੇ ਨੇ, 2 ਦਿਨ ਦੀ ਦਵਾਈ ਵੀ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ। ਔਰ ਬਹੁਤ ਸਾਰੇ ਡਾਕਟਰ, ਸਕਿਨ ਦੇ ਸਪੈਸ਼ਲਿਸਟ ਡਾਕਟਰ, ਬੱਚਿਆਂ ਦੇ ਜੋ ਮਾਹਰ ਡਾਕਟਰ, ਨਾਲ ਹਾਰਟ ਦੇ ਮਾਹਰ ਡਾਕਟਰ, ਇਸ ਤੋਂ ਇਲਾਵਾ ਚਮੜੀ ਦੇ ਰੋਗਾਂ ਦੇ ਮਾਹਰ ਡਾਕਟਰ, ਤੇ ਹੋਰ ਵੀ ਕਾਫੀ ਸਾਰੇ ਡਾਕਟਰ ਜੋ ਬਿਲਕੁਲ ਫ੍ਰੀ ਚੈੱਕਅਪ ਕਰਨਗੇ, ਨਾਲ ਦਵਾਈ ਵੀ ਦੇਣਗੇ। ਜਿਹੜੇ ਇਸ ਮੈਡੀਕਲ ਕੈਂਪ ਦਾ ਲਾਭ ਲੈਣਾ ਚਾਹੁੰਦੇ ਹੋਵੋ, ਉਹ ਵੀ ਸਮੇਂ ਸਿਰ ਪਹੁੰਚ ਜਾਣਾ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਭ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਫਿਰ ਤਰਸ ਵਰਤਿਆ। ਸਾਨੂੰ ਮਹਿਰਾਮਤ ਦਾ ਖਾਤਾ ਖੋਲ ਕੇ ਪਿਤਾ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾਇਆ। ਸਿਰ ਝੁਕਾ ਕੇ ਇੱਕ ਵਾਰੀ ਪਿਆਰ ਨਾਲ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਤੇ ਨਾਲ ਅਰਦਾਸ ਕਰਿਓ, ਪਿਤਾ ਜੀ ਇਸੇ ਤਰ੍ਹਾਂ ਆਪਣਾ ਤਰਸ ਬਣਾਈ ਰੱਖਣ, ਨੇਕ ਇਨਸਾਨ ਬਣਨ ਦੇ ਵਾਸਤੇ। ਅੱਜ ਫਿਰ ਮੈਂ ਕੁਝ ਨਵੀਆਂ ਵਿਚਾਰਾਂ ਲੈ ਕੇ ਤੁਹਾਡੇ ਸਮਕਸ਼, ਤੁਹਾਡੇ ਸਨਮੁਖ ਹਾਜ਼ਰ ਹੋਇਆ। ਆਓ ਇਹ ਵਿਚਾਰਾਂ ਦੀ ਪ੍ਰਾਰੰਭਤਾ ਕਰੀਏ, ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਉਸ ਤੋਂ ਪਹਿਲਾਂ ਸਨਿਮਰ ਬੇਨਤੀ, ਇਹ YouTube ਦਾ ਜਿਹੜਾ ਲਿੰਕ ਹੈ ਤੁਹਾਡੇ ਤੱਕ ਪਹੁੰਚ ਚੁੱਕਿਆ। ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ ਲਿੰਕ ਸ਼ੇਅਰ ਕਰੋ। 25 25 30 30 50 50 ਜਾਣਿਆਂ ਨੂੰ ਇਹ ਸਾਡੇ YouTube ਚੈਨਲ ਦਾ ਲਿੰਕ ਭੇਜੋ, ਔਰ ਉਹਨਾਂ ਨੂੰ ਵੀ ਕਹੋ ਗਾਂ 50 50 ਜਾਣਿਆਂ ਨੂੰ ਇਹ ਲਿੰਕ ਸ਼ੇਅਰ ਕਰਨ ਬਾਰੇ। ਅੱਗੇ ਤੋਂ ਅੱਗੇ ਸਮਾਗਮ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਸਾਡਾ ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਰੋਜ਼ਾਨਾ ਦੇ ਕੀਰਤਨ ਦੀ ਜਾਣਕਾਰੀ, ਹੋਰ ਜੋ ਮੈਂ ਨਵੇਂ ਕਲਿੱਪ ਇਸ ਚੈਨਲ ਤੇ ਪਾ ਰਿਹਾ, ਸਾਰੇ ਕਲਿੱਪ ਤੁਹਾਡੇ ਤੱਕ ਪਹਿਲੇ ਪਹੁੰਚ ਸਕਣ। ਇਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸਾਡਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਨੂੰ ਵੀ ਲਾਈਕ ਕਰਿਓ, ਫੋਲੋ ਕਰਿਓ, ਸ਼ੇਅਰ ਵੀ ਕਰਿਓ। ਇੰਸਟਾਗ੍ਰਾਮ ਤੇ ਟਵਿੱਟਰ ਤੇ ਵੀ ਤੁਸੀਂ ਸਾਡਾ ਨਾਮ ਭਰ ਕੇ ਸਾਨੂੰ ਫੋਲੋ ਕਰ ਸਕਦੇ ਹੋ। ਤਾਂ ਖੈਰ, ਆਓ ਜਿੱਥੇ ਜਿੱਥੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਬੈਠੇ ਨੇ, ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ।
ਬੇਨਤੀ ਇੱਕ ਵਾਰੀ ਕਰ ਲਓ, ਰਸਨਾ ਨੂੰ ਪਵਿੱਤਰ ਰੱਖੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਨੇ ਇਹ ਬੜੀ ਪਿਆਰੀ ਤੇ ਸੱਚਾਈ ਵਾਲੀ ਗੱਲ ਕਹੀ ਹੈ, ਔਰ ਮੈਨੂੰ ਬੜਾ ਕੁਝ ਮਿਲਿਆ ਇਹ ਗੱਲ ਨੂੰ ਸੁਣ ਕੇ। ਉਹ ਕਹਿੰਦਾ ਤੂੰ ਆਪਣੀਆਂ ਖੂਬੀਆਂ ਲੱਭ ਲੈ, ਕਮੀਆਂ ਕੱਢਣ ਵਾਸਤੇ ਲੋਕ ਨੇ। ਜੋ ਤੇਰੇ ਅੰਦਰ ਖੂਬੀਆਂ ਨੇ ਨਾ, ਉਹ ਖੂਬੀਆਂ ਨੂੰ ਪਛਾਣ। ਜੋ ਤੇਰੇ ਅੰਦਰ ਗੁਣ ਨੇ, ਉਹ ਗੁਣਾਂ ਨੂੰ ਪਛਾਣ ਤੇ ਉਹਨਾਂ ਗੁਣਾਂ ਨੂੰ ਵਧਾ। ਜਿੰਨੀਆਂ ਕਮੀਆਂ ਨੇ, ਯਤਨ ਕਰ ਉਹਨਾਂ ਨੂੰ ਕੱਢਣ ਦਾ। ਨਿਤਾ ਪ੍ਰਤੀ ਆਪਣੇ ਅੰਦਰ ਗੁਣਾਂ ਨੂੰ ਵਧਾ। ਆਪਣੇ ਗੁਣਾਂ ਦੇ ਵਿੱਚ ਕਿਵੇਂ ਵਾਧਾ ਕਰਨਾ, ਹਰ ਵੇਲੇ ਇਹ ਸੋਚ। ਬੜੀ ਪਿਆਰੀ ਗੱਲ ਕਹੀ। ਕਹਿੰਦਾ ਤੂੰ ਆਪਣੀਆਂ ਖੂਬੀਆਂ ਲੱਭ ਲੈ, ਕਮੀਆਂ ਲੱਭਣ ਲਈ ਤੇ ਲੋਕ ਨੇ। ਜੇ ਰੱਖਣਾ ਹੈ ਤੇ ਕਦਮ ਅੱਗੇ ਵੱਲ ਰੱਖ, ਪਿੱਛੇ ਖਿੱਚਣ ਦੇ ਲਈ ਲੋਕ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਈ ਤੁਹਾਡੇ ਸਪੋਰਟਰ ਵੀ ਨੇ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਪਿਆਰਿਓ, ਜਿਹੜੇ ਚਾਹੁੰਦੇ ਨੇ ਕਿ ਤੁਸੀਂ ਕਿਸੇ ਵੀ ਹਾਲ ਦੇ ਵਿੱਚ ਤਰੱਕੀ ਨਾ ਕਰੋ। ਤੁਹਾਡੀਆਂ ਲੱਤਾਂ ਖਿੱਚਦੇ ਨੇ, ਤੁਹਾਨੂੰ ਪਛਾੜਨ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਨੇ। ਇਹਨਾਂ ਦੇ ਨਾਲ ਵੀ ਈਰਖਾ ਨਹੀਂ ਕਰਨੀ। ਹਾਂ, ਇਹਨਾਂ ਤੋਂ ਸੁਚੇਤ ਜ਼ਰੂਰ ਹੋਣਾ। ਸੁਚੇਤ, ਜਿਵੇਂ ਪਾਤਸ਼ਾਹ ਸਾਈਂ ਦੇ ਬਚਨ ਨੇ ਨਾ, ਸਿੱਖ ਨੇ ਪਿਆਰਿਓ ਰਾਜਨੀਤੀ ਦੀ ਵੀ ਨੌਲੇਜ ਰੱਖਣੀ ਹੈ। ਕਿਉਂ ਰੱਖਣੀ ਹੈ? ਕਿਸੇ ਦਾ ਮਾੜਾ ਕਰਨ ਲਈ ਨਹੀਂ, ਕਿ ਤੁਹਾਡੇ ਉੱਤੇ ਕੋਈ ਗਲਤ ਚਾਲ ਨਾ ਚੱਲੇ, ਇਸ ਚੀਜ਼ ਤੋਂ ਬਚਣ ਦੇ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਪਿਆਰੀ ਗੱਲ ਹੈ, ਧਿਆਨ ਨਾਲ ਸੁਣਿਓ। ਕਹਿੰਦਾ ਤੂੰ ਆਪਣੀਆਂ ਖੂਬੀਆਂ ਲੱਭ, ਕਮੀਆਂ ਕੱਢਣ ਵਾਸਤੇ ਤੇ ਲੋਕ ਨੇ। ਜੇ ਰੱਖਣਾ ਹੈ ਤੇ ਕਦਮ ਅੱਗੇ ਵੱਲ ਰੱਖ, ਪਿੱਛੇ ਖਿੱਚਣ ਦੇ ਲਈ ਲੋਕ ਨੇ। ਸੁਪਨੇ ਵੇਖਣੇ ਨੇ ਤੇ ਉੱਚੇ ਵੇਖ, ਨੀਵਾਂ ਦਿਖਾਉਣ ਲਈ ਤੇ ਲੋਕ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੁਪਨੇ ਵੇਖਣੇ ਆ ਤੇ ਉੱਚੇ ਵੇਖ। ਸੁਪਨੇ ਵੇਖਣੇ ਨੇ ਤੇ ਉੱਚੇ ਵੇਖ, ਨੀਵਾਂ ਵਿਖਾਉਣ ਲਈ ਤੇ ਲੋਕ ਨੇ। ਤੂੰ ਆਪਣੇ ਚੰਗੇ ਕੰਮਾਂ ਵੱਲ ਧਿਆਨ ਰੱਖ, ਪੋਜ਼ਿਟਿਵਿਟੀ ਆਪਣੇ ਅੰਦਰ ਲੈ ਕੇ ਅੱਗੇ ਵੱਲ ਵੱਧ। ਜਿਹੜੇ ਤੈਨੂੰ ਨੈਗੇਟਿਵ ਕਰਦੇ ਨੇ, ਜਿਹੜੇ ਤੈਨੂੰ ਪਛਾੜਦੇ ਨੇ, ਜਿਹੜੇ ਤੈਨੂੰ ਲਤਾੜਦੇ ਨੇ, ਉਹਨਾਂ ਦੀ ਪਰਵਾਹ ਨਾ ਕਰ। ਉਹਨਾਂ ਵੱਲ ਵੇਖ ਜਿਹੜੇ ਹਰ ਹਾਲ ਦੇ ਵਿੱਚ ਤੇਰੇ ਨਾਲ ਖੜੇ ਨੇ। ਹੈ ਜੀ, ਸੁਪਨੇ ਵੇਖਣੇ ਨੇ ਤੇ ਉੱਚੇ ਵੇਖ, ਨੀਵਾਂ ਵਿਖਾਉਣ ਲਈ ਤੇ ਲੋਕ ਨੇ। ਆਪਣੇ ਅੰਦਰ ਜਨੂਨ ਦੀ ਚਿੰਗਾਰੀ ਭੜਕਾ, ਜਲਣ ਵਾਸਤੇ ਤੇ ਲੋਕ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕੋਈ ਵੀ ਕੰਮ ਹੈ ਨਾ, ਜਨੂਨ ਨਾਲ ਕਰ। ਜਨੂਨ ਦੀ ਚਿੰਗਾਰੀ ਆਪਣੇ ਅੰਦਰ ਰੱਖ ਕੇ ਬਸ ਚੱਲ ਪੈ, ਵੱਧਦਾ ਜਾ ਅੱਗੇ ਵੱਲ। ਤੇਰੀ ਇਸ ਚਿੰਗਾਰੀ ਵੱਲ ਵੇਖ ਕੇ ਨਾ ਕਈ ਸੜਨਗੇ, ਉਹਨਾਂ ਦੀ ਪਰਵਾਹ ਨਾ ਕਰ। ਬਸ ਪਰਵਾਹ ਕਰ ਆਪਣੇ ਆਪ ਦੀ, ਆਪਣੇ ਚੰਗੇ ਕੰਮਾਂ ਦੀ ਪਰਵਾਹ ਕਰ, ਆਪਣੇ ਮਾਲਕ ਪਰਮੇਸ਼ਰ ਦੀ, ਉਹਦੇ ਪਿਆਰੇ ਸ਼ਹੀਦ ਸਿੰਘਾਂ ਦੀ। ਬਾਕੀ ਇਹ ਲੋਕਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿੰਨੀ ਪਿਆਰੀ ਗੱਲ ਏ। ਕਹਿੰਦੇ ਆਪਣੇ ਅੰਦਰ ਜਨੂਨ ਦੀ ਚਿੰਗਾਰੀ ਭੜਕਾ, ਜਲਣ ਦੇ ਲਈ ਲੋਕ ਨੇ। ਜੇ ਬਣਾਉਣੀਆਂ ਨੇ ਤੇ ਯਾਦਾਂ ਬਣਾ, ਗੱਲਾਂ ਬਣਾਉਣ ਲਈ ਤੇ ਲੋਕ ਨੇ। ਜੇ ਬਣਾਉਣੀਆਂ ਨਾ ਤੇ ਚੰਗੀਆਂ ਯਾਦਾਂ ਬਣਾ। ਯਾਦਾਂ ਇਹੋ ਜੇ ਕੰਮ ਕਰ ਲਾਈਫ ਦੇ ਵਿੱਚ ਕਿ ਲੋਕ ਤੇਰੇ ਜਾਣ ਤੋਂ ਬਾਅਦ ਵੀ ਕਹਿਣ, ਹਾਂ ਕੋਈ ਮਰਦ ਦਾ ਪੁੱਤਰ ਆਇਆ ਸੀ ਧਰਤੀ ਦੇ ਉੱਤੇ, ਜਿਨੇ ਇਹੋ ਜਿਹਾ ਇਨਕਲਾਬ ਲਿਆਂਦਾ, ਕਈਆਂ ਦਾ ਜੀਵਨ ਤਬਦੀਲ ਕਰਕੇ ਰੱਖਦਾ। ਜੇ ਬਣਾਉਣੀਆਂ ਨੇ ਤੇ ਯਾਦਾਂ ਬਣਾ, ਗੱਲਾਂ ਬਣਾਉਣ ਲਈ ਤੇ ਲੋਕ ਨੇ। ਪਿਆਰ ਕਰਨਾ ਆਪਣੇ ਨਾਲ ਤੇ ਆਪਣੇ ਰੱਬ ਜੀ ਨਾਲ ਕਰ, ਦੁਸ਼ਮਣੀ ਕਰਨ ਦੇ ਲਈ ਤੇ ਲੋਕ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਪਿਆਰ ਕਰਨਾ ਹੈ ਨਾ, ਆਪਣੇ ਨਾਲ ਕਰ, ਆਪਣੇ ਰੱਬ ਨਾਲ ਕਰ, ਰੱਬ ਦੀ ਬਣਾਈ ਹੋਈ ਖਲਕਤ ਦੇ ਨਾਲ ਕਰ।
ਪਿਆਰਿਆ ਕਿਸੇ ਨਾਲ ਵੈਰ ਵਿਰੋਧ ਨਾ ਕਰ, ਦੁਸ਼ਮਣੀ ਦੀ ਭਾਵਨਾ ਨਾ ਰੱਖ। ਮੈਂ ਕਹਿੰਦਾ ਜੇ ਹਰ ਬੰਦਾ ਹੀ ਇਹੋ ਚੀਜ਼ ਨੂੰ ਸਮਝ ਲਵੇ, ਕਦੀ ਕੋਈ ਕਿਸੇ ਦਾ ਬੁਰਾ ਕਰੇਗਾ ਹੀ ਨਹੀਂ, ਕਦੀ ਕੋਈ ਕਿਸੇ ਨਾਲ ਦੁਸ਼ਮਣੀ ਕਰੇਗਾ ਹੀ ਨਹੀਂ। ਜੇ ਹਰ ਬੰਦਾ ਇਹ ਚੀਜ਼ ਨੂੰ ਆਪਣੇ ਅੰਦਰ ਵਸਾ ਲਵੇ, ਪਿਆਰ ਕਰਨਾ ਹੈ ਤੇ ਖੁਦ ਨਾਲ ਕਰ, ਰੱਬ ਨਾਲ ਕਰ, ਪਰਮੇਸ਼ਰ ਨਾਲ ਕਰ, ਉਹਦੀ ਬਣਾਈ ਖਲਕਤ ਨਾਲ ਕਰ। ਦੁਸ਼ਮਣੀ ਕਰਨ ਦੇ ਲਈ ਤੇ ਲੋਕ ਨੇ। ਇਹ ਮੇਰੀ ਬੇਨਤੀ ਹੈ, ਕਿਸੇ ਦੀ ਪਰਵਾਹ ਨਾ ਕਰੋ, ਬਸ ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ ਹੈ। ਆਪਣੇ ਮਾਲਕ ਤੋਂ ਬਿਨਾ, ਆਪਣੇ ਸਾਹਿਬ ਤੋਂ ਬਿਨਾ, ਗੁਰੂ ਰਾਮਦਾਸ ਉਹਦੇ ਪਿਆਰੇ ਸ਼ਹੀਦ ਸਿੰਘਾਂ ਤੋਂ ਬਿਨਾ ਕਿਸੇ ਦੀ ਪਰਵਾਹ ਨਾ ਕਰ। ਤੂੰ ਹੱਸੇਂਗਾ, ਲੋਕ ਹੱਸਣ ਤੇ ਵੀ ਕਿੰਤੂ ਕਰਨਗੇ, ਰੋਏਂਗਾ, ਰੋਣ ਤੇ ਵੀ ਉਂਗਲੀਆਂ ਉਠਾਉਣਗੇ, ਉਦਾਸ ਬੈਠਾ ਹੋਏਗਾ ਤਾਂ ਵੀ ਕਿਸੇ ਨੇ ਛੱਡਣਾ ਨਹੀਂ। ਤੇ ਜੇ ਪਿਆਰਿਆ ਚਾਰ ਬੰਦਿਆਂ 'ਚ ਬਹਿ ਕੇ ਹੱਸਦਾ ਮਜ਼ਾਕ ਕਰਦਾ ਹੋਏਗਾ ਤਾਂ ਵੀ ਇਹਨਾਂ ਨੇ ਗੱਲਾਂ ਹੀ ਬਣਾਉਣੀਆਂ ਨੇ। ਇਸ ਕਰਕੇ ਕਿਸੇ ਦੀ ਪਰਵਾਹ ਨਾ ਕਰੋ, ਪਰਵਾਹ ਬਸ ਆਪਣੇ ਮਾਲਕ ਦੀ ਕਰੋ ਤੇ ਜਨੂਨ ਦੇ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਨੂਨ ਦੇ ਨਾਲ ਅੱਗੇ ਵਧੋ ਤੇ ਪਿਆਰਿਓ ਕੋਸ਼ਿਸ਼ ਕਰੋ ਹਰ ਪਲ ਨੂੰ ਅੰਦਰੋਂ ਜਿਉਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰੋ ਜਿਹੜਾ ਵੀ ਪਲ ਮੇਰੇ ਹੱਥ ਵਿੱਚ ਹੈ, ਜਿਹੜਾ ਸਮਾਂ ਮੇਰੇ ਹੱਥ ਵਿੱਚ ਹੈ, ਬਸ ਇਸ ਸਮੇਂ ਨੂੰ ਅਸਲੀਅਤ ਦੇ ਵਿੱਚ ਮੈਂ ਜਿਉਣਾ ਹੈ, ਜਿਉਣਾ। ਫਿਰ ਵੇਖਿਓ ਜ਼ਿੰਦਗੀ ਦਾ ਕਿੰਨਾ ਆਨੰਦ ਆਉਂਦਾ ਹੈ। ਤੇ ਜੇ ਇਹ ਪਲਾਂ ਨੂੰ ਐਵੇਂ ਹੱਥਾਂ ਚੋਂ ਲੰਘਾ ਦਿਓਗੇ ਨਾ, ਮੈਂ ਰੋਜ਼ ਕਿਉਂ ਕਹਿੰਦਾ 3 ਤੋਂ 4 ਬੈਠਿਆ ਕਰੋ ਜੀ, ਸਾਰੇ ਕੰਮਾਂ ਨੂੰ ਛੱਡ ਕੇ ਬਹਿ ਜਾਇਆ ਕਰੋ। ਕਾਰਨ ਕੀ ਹੈ? ਬਸ ਆਹੀ ਕਾਰਨ ਹੈ ਕਿ ਬਾਅਦ ਵਿੱਚ ਪਛਤਾਉਣਾ ਨਾ ਪੈ ਜਾਵੇ ਕਿ ਇਹ ਪਲਾਂ ਦਾ ਅਸੀਂ ਆਨੰਦ ਕਿਉਂ ਨਹੀਂ ਮਾਣਿਆ, ਅਸੀਂ ਬੈਠੇ ਕਿਉਂ ਨਹੀਂ। ਤਾਂ ਹੀ ਤੇ ਮੈਂ ਕਹਿੰਦਾ ਇਹ ਜਿਹੜਾ ਸਮਾਗਮ ਤੁਸੀਂ ਰੋਜ਼ ਵੇਖਦੇ ਹੋ, ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ ਦੋਸਤਾਂ ਨੂੰ, ਪਿੰਡਾਂ ਵਿੱਚ, ਨਗਰਾਂ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸਮਾਗਮ ਬਾਰੇ ਦੱਸਿਆ ਕਿ ਨਹੀਂ? ਨਹੀਂ ਦੱਸਿਆ? ਦੱਸੋ ਉਹਨਾਂ ਨੂੰ ਕੋ ਕੱਢਿਆ ਕਰੋ 1 ਘੰਟੇ ਦਾ ਟਾਈਮ, ਦੇਖਿਆ ਕਰੋ, ਜੁੜਿਆ ਕਰੋ, ਕਿਉਂਕਿ ਜਦੋਂ ਇਹ ਸਮਾਂ ਹੱਥੋਂ ਨਿਕਲ ਗਿਆ ਫਿਰ ਪਛਤਾਵੇ ਤੋਂ ਬਿਨਾ ਕੁਝ ਹੱਥ ਨਹੀਂ ਆਉਣਾ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਯਤਨ ਕਰੀਏ ਇੱਕ ਪਲ ਦਾ ਆਨੰਦ ਲਈਏ, ਯਤਨ ਕਰੀਏ ਇੱਕ ਸੈਕਿੰਡ ਨੂੰ ਸਹੀ ਢੰਗ ਦੇ ਨਾਲ ਜੀਵੀਏ। ਬੱਦਲਾਂ ਦੇ ਕੋਲੋਂ ਪਾਣੀ ਦਾ ਹਿਸਾਬ, ਜਿਹੜਾ ਬੱਦਲ ਵਰਦੇ ਨੇ ਨਾ, ਬੱਦਲਾਂ ਦੇ ਪਾਣੀ ਦਾ ਹਿਸਾਬ ਸਮੁੰਦਰ ਕੋਲੋਂ ਕੌਣ ਪੁੱਛੇਗਾ? ਹਾਂਜੀ, ਇਹ ਬੜੀ ਪਿਆਰੀ ਗੱਲ ਹੈ। ਕਹਿੰਦਾ ਬੱਦਲਾਂ ਦੇ ਪਾਣੀ ਦਾ ਹਿਸਾਬ ਸਮੁੰਦਰ ਦੇ ਕੋਲੋਂ ਕੌਣ ਪੁੱਛੇਗਾ? ਜ਼ਿੰਦਗੀ ਇੱਕ ਕਿਤਾਬ, ਰੋਜ਼ ਖੁੱਲਦਾ ਹੈ ਇੱਕ ਪੰਨਾ, ਪੰਨਿਆਂ ਦਾ ਹਿਸਾਬ ਕਿਸਮਤ ਦੇ ਕੋਲੋਂ ਕੌਣ ਪੁੱਛੇਗਾ? ਬੜੀ ਪਿਆਰੀ ਗੱਲ ਫਿਰ ਮੈਂ ਦੁਹਰਾ ਰਿਹਾ। ਕਹਿੰਦੇ ਬੱਦਲਾਂ ਦੇ ਪਾਣੀ ਦਾ ਹਿਸਾਬ ਸਮੁੰਦਰ ਦੇ ਕੋਲੋਂ ਕੌਣ ਪੁੱਛੇਗਾ? ਜ਼ਿੰਦਗੀ ਇੱਕ ਕਿਤਾਬ, ਰੋਜ਼ ਖੁੱਲਦਾ ਹੈ ਇੱਕ ਪੰਨਾ, ਪੰਨਿਆਂ ਦਾ ਹਿਸਾਬ ਕਿਸਮਤ ਦੇ ਕੋਲੋਂ ਕੌਣ ਪੁੱਛੇਗਾ? ਜਿਹੜੇ ਲਮਹੇ ਰਹਿ ਗਏ ਪੰਨਿਆਂ ਦੇ ਨਾਲ ਚਿਪਕੇ, ਜਿਹੜੇ ਪੰਨੇ ਰਹਿ ਗਏ ਲਮਹਿਆਂ ਦੇ ਨਾਲ ਚਿਪਕੇ, ਜਿਹੜੇ ਲਮਹੇ ਰਹਿ ਗਏ ਪੰਨਿਆਂ ਦੇ ਨਾਲ ਚਿਪਕੇ, ਉਹਨਾਂ ਨੂੰ ਨਾ ਜੀਣ ਪਾਉਣ ਦਾ ਹਿਸਾਬ ਜ਼ਿੰਦਗੀ ਦੇ ਕੋਲੋਂ ਕੌਣ ਪੁੱਛੇਗਾ? ਜਿਹੜੇ ਲਮਹੇ ਜ਼ਿੰਦਗੀ ਦੀ ਕਿਤਾਬ ਦੇ ਪੰਨਿਆਂ ਦੇ ਨਾਲ ਹੀ ਚਿਪਕੇ ਰਹਿ ਗਏ, ਜਿਨ੍ਹਾਂ ਨੂੰ ਤੂੰ ਜੀਵਿਆ ਹੀ ਨਹੀਂ, ਤੂੰ ਉਹ ਪੰਨਿਆਂ ਨੂੰ ਜੀਵਿਆ ਨਹੀਂ, ਬਸ ਉਹ ਪੰਨਿਆਂ ਨੂੰ ਐਵੇਂ ਅਜਾਇਆਂ ਲੰਘਾ ਦਿੱਤਾ। ਇਹ ਪਿਆਰਿਆ, ਜਿਹੜੇ ਲਮਹੇ ਰਹਿ ਗਏ ਪੰਨਿਆਂ ਦੇ ਨਾਲ ਚਿਪਕੇ, ਉਹਨਾਂ ਨੂੰ ਨਾ ਜੀ ਪਾਉਣ ਦਾ ਹਿਸਾਬ ਜ਼ਿੰਦਗੀ ਦੇ ਕੋਲੋਂ ਕੌਣ ਪੁੱਛੇਗਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਆਰਿਓ, ਮੇਰੀ ਬੇਨਤੀ ਏ, ਜਿਹੜਾ ਵੀ ਸਮਾਂ ਹੱਥ ਵਿੱਚ ਹੈ ਨਾ, ਯਤਨ ਕਰੋ ਹਰ 1 ਸੈਕਿੰਡ ਦਾ ਲਾਭ ਲਓ, ਹਰ 1 ਸੈਕਿੰਡ ਨੂੰ ਜੀਵੋ।
ਯਤਨ ਕਰੋ ਹਰ ਸੈਕਿੰਡ ਦੇ ਵਿੱਚ ਆਪਣੇ ਮਾਲਕ ਸਾਈਂ ਦੀ ਯਾਦ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਯਤਨ ਕਰੋ ਜ਼ਿੰਦਗੀ ਦੇ ਆ ਜਿਹੜੇ ਲਮਹੇ ਨੇ ਨਾ, ਇਹ ਜਿਹੜੇ ਪਲ ਨੇ ਜਿਹੜੇ ਦੁਬਾਰਾ ਹੱਥ ਆਉਣੇ ਹੀ ਨਹੀਂ, ਇਹ ਪਲਾਂ ਦੇ ਵਿੱਚ ਦੂਜਿਆਂ ਦਾ ਭਲਾ ਹੋਵੇ, ਇਹ ਪਲਾਂ ਦੇ ਵਿੱਚ ਆਪਣੇ ਮਾਲਕ ਦੀ ਯਾਦ ਹੋਵੇ, ਇਹ ਪਲਾਂ ਦੇ ਵਿੱਚ ਡਟ ਕੇ ਮਿਹਨਤ ਹੋਵੇ, ਇਹ ਪਲਾਂ ਦੇ ਵਿੱਚ ਪਿਆਰਿਆ ਡਟ ਕੇ ਬੰਦਗੀ ਹੋਵੇ, ਇਹਨਾਂ ਪਲਾਂ ਦੇ ਵਿੱਚ ਡਟ ਕੇ ਸੰਗਤ ਵਿੱਚ ਬਹਿਣਾ ਹੋਵੇ, ਇਹਨਾਂ ਪਲਾਂ ਦੇ ਵਿੱਚ ਕਿਸੇ ਰੋਂਦੇ ਹੋਏ ਚਿਹਰੇ ਤੇ ਮੁਸਕਰਾਹਟ ਕਿਵੇਂ ਲਿਆਉਣੀ ਏ, ਆ ਕਰਮ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਹੈ, ਔਰ ਮੇਰਾ ਤੁਹਾਨੂੰ ਪਤਾ ਹੀ ਹੈ ਸੁਭਾਅ, ਜਿੱਥੋਂ ਵੀ ਚੰਗੀਆਂ ਗੱਲਾਂ ਮਿਲਦੀਆਂ ਨੇ, ਮੈਂ ਇਹ ਸਾਰੀਆਂ ਗੱਲਾਂ ਦੀ ਇੱਕ ਮਾਲਾ ਬਣਾ ਕੇ ਯਤਨ ਕਰਦਾ ਰੋਜ਼ ਇੱਕ ਨਵੀਂ ਮਾਲਾ ਤੁਹਾਡੇ ਚਰਨਾਂ ਵਿੱਚ ਰੱਖਾਂ, ਤੁਹਾਨੂੰ ਭੇਟ ਕਰਾਂ, ਤੇ ਇਹ ਮਾਲਾ ਗਲੇ ਵਿੱਚ ਪਾ ਲਿਆ ਕਰੋ। ਮਤਲਬ ਕਿ ਇਹ ਜਿੰਨੀਆਂ ਮਾਲਾ ਨੇ ਨਾ, ਮੈਂ ਰੋਜ਼ ਦੇਣਾ ਗੁਣਾਂ ਦੀਆਂ ਨਵੀਆਂ ਗੱਲਾਂ ਦੀਆਂ, ਇਹ ਗੱਲਾਂ ਨੂੰ ਸੋਚੋ, ਵਿਚਾਰੋ, ਵਿਚਾਰਨ ਤੋਂ ਬਾਅਦ ਅਮਲੀ ਜਾਮਾ ਜ਼ਰੂਰ ਪਹਿਨਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਤਬਦੀਲੀ ਆਏਗੀ ਹੀ ਆਏਗੀ, ਜੋ ਮਰਜ਼ੀ ਕਰ ਲੋ, ਜੀਵਨ ਬਦਲੇਗਾ ਹੀ ਬਦਲੇਗਾ, ਹੈ ਜੀ। ਅਗਲੀ ਗੱਲ ਵੀ ਬੜੀ ਪਿਆਰੀ ਹੈ, ਔਰ ਮੈਨੂੰ ਇਹ ਬੜੀ ਅੱਛੀ ਲੱਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਘਰ ਬਣਾਉਣ ਦੇ ਵਿੱਚ ਵਕਤ ਲੱਗਦਾ ਹੈ, ਪਰ ਮਿਟਾਉਣ ਵਿੱਚ ਪਲ ਨਹੀਂ ਲੱਗਦਾ। ਕਈ ਮਹੀਨੇ, ਕਈ ਵਾਰੀ ਸਾਲ, 2-2, 3-3 ਸਾਲ ਲੱਗ ਜਾਂਦੇ ਨੇ ਮਕਾਨ ਬਣਾਉਂਦੇ ਆ, ਪਰ ਜਦੋਂ ਢਾਉਣਾ ਹੈ ਨਾ, ਪਲਾਂ ਦੇ ਵਿੱਚ, ਮਿੰਟਾਂ ਸਕਿੰਟਾਂ ਵਿੱਚ, ਘੰਟਿਆਂ ਦੇ ਵਿੱਚ ਹੀ ਵੱਡੇ ਤੋਂ ਵੱਡੀ ਬਿਲਡਿੰਗ ਬੰਦਾ ਢਾ ਦਿੰਦਾ ਹੈ, ਵੱਡੀ ਤੋਂ ਵੱਡੀ ਬਿਲਡਿੰਗ ਡਿੱਗ ਜਾਂਦੀ ਹੈ। ਘਰ ਬਣਾਉਣ ਵਿੱਚ ਵਕਤ ਲੱਗਦਾ ਹੈ, ਪਰ ਮਿਟਾਉਣ ਵਿੱਚ ਪਲ ਨਹੀਂ ਲੱਗਦਾ। ਦੋਸਤੀ ਬੜੀ ਮੁਸ਼ਕਲ ਨਾਲ ਬਣਦੀ ਏ, ਪਰ ਦੁਸ਼ਮਣੀ ਬਣਾਉਣ ਵਿੱਚ ਕਦੀ ਵਕਤ ਨਹੀਂ ਲੱਗਦਾ। ਕਿਸੇ ਦੇ ਨੇੜੇ ਜਾਣਾ ਹੈ ਨਾ ਤੂੰ, ਵਕਤ ਲੱਗ ਜਾਏਗਾ, ਵਕਤ। ਪਰ ਜੇ ਕਿਸੇ ਨਾਲ ਦੁਸ਼ਮਣੀ ਪਾਉਣੀ ਹੈ, ਜਰਾ ਜਿੰਨੇ ਗਲਤ ਬੋਲਦੇ ਜ਼ੁਬਾਨ ਤੋਂ, ਉਸੇ ਵੇਲੇ ਦੁਸ਼ਮਣ ਬਣ ਜਾਣਗੇ ਤੇਰੇ। ਦੋਸਤੀ ਬੜੀ ਮੁਸ਼ਕਲ ਨਾਲ ਬਣਦੀ ਏ, ਪਰ ਦੁਸ਼ਮਣੀ ਦੇ ਵਿੱਚ ਵਕਤ ਨਹੀਂ ਲੱਗਦਾ। ਗੁਜ਼ਰ ਜਾਂਦੀ ਹੈ ਉਮਰ ਰਿਸ਼ਤੇ ਬਣਾਉਣ ਵਿੱਚ, ਪਰ ਰਿਸ਼ਤਿਆਂ ਨੂੰ ਵਿਗਾੜਨ ਦੇ ਵਿੱਚ ਵਕਤ ਨਹੀਂ ਲੱਗਦਾ। ਸਾਰੀ ਜ਼ਿੰਦਗੀ ਬੰਦਾ ਰਿਸ਼ਤੇ ਕਈ ਵਾਰੀ ਨਿਭਾਉਂਦਾ ਰਹਿੰਦਾ, ਬਣਾਉਂਦਾ ਰਹਿੰਦਾ, ਪਰ ਜਰਾ ਜਿੰਨੇ ਤੂੰ ਗਲਤ ਬੋਲੇ, ਜਰਾ ਜਿੰਨਾ ਗਲਤ ਵਿਹਾਰ ਕੀਤਾ, ਜਰਾ ਜਿੰਨਾ ਗਲਤ ਸਲੂਕ ਕੀਤਾ, ਕਈ ਸਾਲਾਂ ਦੇ ਬਣੇ ਹੋਏ ਰਿਸ਼ਤੇ ਮਿੰਟਾਂ ਸਕਿੰਟਾਂ ਵਿੱਚ ਟੁੱਟ ਜਾਂਦੇ ਨੇ। ਇਹੋ ਜੀ ਸਿਚੁਏਸ਼ਨ ਵੀ ਆ ਜਾਂਦੀ ਹੈ। ਉਹੋ ਹੀ ਬੱਚਾ ਹੈ ਜਿਹਨੂੰ ਮਾਂ ਨੇ ਜੰਮਿਆ, ਬਾਪ ਨੇ ਆਪਣੇ ਹੱਥਾਂ ਨਾਲ, ਲਾਡਾਂ ਨਾਲ ਪਾਲਿਆ, ਪਰ ਇਹੋ ਜਿਹਾ ਵਕਤ ਵੀ ਆ ਜਾਂਦਾ ਹੈ, ਪਿਓ ਹੀ ਬੱਚੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੰਦਾ। ਮੈਂ ਤੇਰਾ ਚਿਹਰਾ ਨਹੀਂ ਵੇਖਣਾ ਚਾਹੁੰਦਾ, ਕਿਉਂ? ਤੇਰੀ ਬੋਲ ਬਾਣੀ ਸਹੀ ਨਹੀਂ, ਤੂੰ ਕੰਮ ਸਹੀ ਨਹੀਂ ਕਰਦਾ, ਹੈ ਜੀ। ਸੱਚਾਈ ਹੈ, ਸੱਚਾਈ ਸਾਡੇ ਸਾਹਮਣੇ ਇਹ ਰੋਜ਼ ਬੀਤਦੀਆਂ ਨੇ ਗੱਲਾਂ। ਬੜੀ ਪਿਆਰੀ ਇਹ ਗੱਲ ਕਹੀ, ਕਹਿੰਦੇ ਗੁਜ਼ਰ ਜਾਂਦੀ ਹੈ ਉਮਰ ਰਿਸ਼ਤੇ ਬਣਾਉਣ ਦੇ ਵਿੱਚ, ਪਰ ਵਿਗੜਨ ਦੇ ਵਿੱਚ ਵਕਤ ਨਹੀਂ ਲੱਗਦਾ। ਜੋ ਕਮਾਉਂਦਾ ਹੈ ਮਹੀਨਿਆਂ ਦੇ ਵਿੱਚ ਆਦਮੀ, ਉਹਨੂੰ ਕਮਾਉਣ ਵਿੱਚ ਵਕਤ ਨਹੀਂ ਲੱਗਦਾ। ਜੋ ਮਹੀਨਿਆਂ ਦੇ ਵਿੱਚ ਕਮਾਈ ਕੀਤੀ, ਸਾਲਾਂ ਵਿੱਚ ਕਮਾਈ ਕੀਤੀ ਨਾ ਪਿਆਰਿਓ, ਜਦੋਂ ਉਹ ਕਮਾਈ ਨੂੰ ਉਜਾੜਨ ਤੇ ਆ ਜੇ ਨਾ ਬੰਦਾ, ਉਹਨੂੰ ਵਕਤ ਨਹੀਂ ਲੱਗਦਾ। ਮਹੀਨਿਆਂ ਦੀ ਜਿਹੜੀ ਕੀਤੀ ਕਮਾਈ ਹੈ ਨਾ, ਉਹ ਮਿੰਟਾਂ ਸਕਿੰਟਾਂ ਵਿੱਚ, ਘੰਟਿਆਂ ਦੇ ਵਿੱਚ ਇਦਾਂ ਉਜਾੜ ਦਿੰਦਾ ਬੰਦਾ। ਫਿਰ ਸੁਣ ਲਓ, ਮੈਂ ਦੁਹਰਾ ਰਿਹਾ ਗੱਲ। ਕਹਿੰਦੇ ਘਰ ਬਣਾਉਣ ਦੇ ਵਿੱਚ ਵਕਤ ਲੱਗਦਾ ਹੈ, ਪਰ ਮਿਟਾਉਣ ਦੇ ਵਿੱਚ ਪਲ ਵੀ ਨਹੀਂ ਲੱਗਦਾ, ਵਕਤ ਵੀ ਨਹੀਂ ਲੱਗਦਾ। ਦੋਸਤੀ ਬੜੀ ਮੁਸ਼ਕਲ ਦੇ ਨਾਲ ਬਣਦੀ ਏ, ਪਰ ਦੁਸ਼ਮਣੀ ਵਿੱਚ ਵਕਤ ਨਹੀਂ ਲੱਗਦਾ। ਗੁਜ਼ਰ ਜਾਂਦੀ ਹੈ ਉਮਰ ਰਿਸ਼ਤੇ ਬਣਾਉਣ ਦੇ ਵਿੱਚ, ਪਰ ਰਿਸ਼ਤੇ ਵਿਗਾੜਨ ਦੇ ਵਿੱਚ ਵਕਤ ਨਹੀਂ ਲੱਗਦਾ। ਜੋ ਕਮਾਉਂਦਾ ਹੈ ਮਹੀਨਿਆਂ 'ਚ ਆਦਮੀ, ਉਹਨੂੰ ਗਵਾਉਣ ਵਿੱਚ ਵਕਤ ਨਹੀਂ ਲੱਗਦਾ।
पल पल करके बीत जाती है जिंदगी। है जी, पल पल करके उम्र पाउंदी है जिंदगी। फिर सुन लो, पल पल करके उम्र पाउंदी है जिंदगी। पल पल करके बंदे दी उम्र चल रही है। एक पल आया उदां कहण विच आउंदा मैं थोड़ा होर वड्डा हो गया, होर वड्डा हो गया। पल पल कर उम्र पाउंदी है जिंदगी। पल पल करके सारी जिंदगी बन जाती है बंदे दी। पल पल कर उम्र पाउंदी है जिंदगी, पर मिट जाण दे विच वक्त नहीं लगदा। 70 साल दी उम्र है, 70 साल एवें थोड़ी बन गए ने। सकेंट सकेंट करके, मिंट मिंट करके, मिंटां तो बाद फिर घंटे, घंटियां तो बाद हफ्ते, हफ्तियां दे महीने, महीनियां दे साल बने ने। पल पल कर उम्र पाउंदी है जिंदगी, पर मिट जाण दे विच वक्त नहीं लगदा। 70 साल दी उम्र है, 80 साल दी उम्र है, बैठियां बैठियां हार्ट अटैक होया, पता ही नहीं लगा कित्थे गया बंदा। सच्चाई है ना। ते अगली गल, जो उड़दे ने अहंकार दे आसमानां दे विच, उन्हां नूं जमीन ते आउण विच वक्त नहीं लगदा। ਜਿਹੜੇ ਬੰਦੇ ਅਹੰਕਾਰ ਦੇ ਅਸਮਾਨ ਵਿੱਚ ਹਰ ਵੇਲੇ ਉੱਡਦੇ ਨੇ ਨਾ, ਉਹਨਾਂ ਨੂੰ ਜ਼ਮੀਨ ਤੇ ਆਉਣ ਲੱਗਿਆਂ ਵਕਤ ਨਹੀਂ ਜੇ ਲੱਗਣਾ। ਤਾਂ ਹੀ ਤੇ ਮੈਂ ਵਾਰ-ਵਾਰ ਕਹਿਣਾ, ਪਿਆਰਿਓ, ਜਿਸ ਮਰਜ਼ੀ ਮੁਕਾਮ ਤੇ ਪਹੁੰਚੋ, ਬਸ ਹਿਰਦੇ ਦੀ ਗਰੀਬੀ ਨਾ ਛੱਡਿਓ। ਦਿਖਾਵੇ ਦੀ ਗਰੀਬੀ ਨਾ ਹੋਵੇ, ਦਿਖਾਵੇ ਦੀ ਨਿਮਰਤਾ ਨਾ ਹੋਵੇ ਕਿ ਮੈਂ ਬੜਾ ਨਿਮਾਣਾ ਵਾਂ। ਦਿਖਾਵੇ ਦੀ ਨਹੀਂ, ਅੰਦਰੋਂ ਗਰੀਬੀ, ਅੰਦਰੋਂ ਨਿਮਾਣਾਪਨ ਨਹੀਂ ਛੱਡਣਾ। जो उड़दे ने अहंकार दे आसमान दे विच, उन्हां नूं जमीन ते आउण च वक्त नहीं लगदा। हर तरह दा वक्त आउंदा है जिंदगी दे विच, वक्त गुजर जाण दे विच वक्त नहीं लगदा। हर तरह दा वक्त आउंदा है जिंदगी च। खुशियां दे वक्त भी आउंदे ने, गमियां दे वक्त भी आउंदे ने, पर गुजर जांदे ने, बीत जांदे ने। टेंशन ना रख, दिमाग दे उत्ते बोझ ना पा, एवें अपने दिमाग नूं स्ट्रेस विच ना आउण दे। जिहो जिहा वक्त है बीत जाएगा। बस नितनेम दा पहरा ना छड्ड, बाणी दा पहरा ना छड्ड, अमृत वेला ना छड्ड, ते जिस फील्ड दे विच भी है बस डट के मेहनत ना छड्ड। आखो धन गुरु रामदास जी, धन गुरु रामदास जी, प्यार नाल आखन जी, धन बाबा दीप सिंह जी। हर तरह दा वक्त आउंदा है जिंदगी दे विच, वक्त दे गुजरन दे विच वक्त नहीं लगदा। इस करके एक एक सैकेंड नूं संभालो, एक एक पल नूं संभालो। मेरी बेनती है, यतन करो हर पल, हर सैकेंड, हर लम्हा, हर मिनट ओदी याद विच बीते। ਕੰਮ ਕਰ ਰਹੇ ਹੋਈਏ ਤਾਂ ਵੀ ਉਹਦੀ ਯਾਦ, ਕਿਸੇ ਨਾਲ ਗੱਲਾਂ ਕਰ ਰਹੇ ਹੋਈਏ ਤਾਂ ਵੀ ਉਹਦੀ ਯਾਦ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਜਾ ਰਹੇ ਹੋਈਏ ਤਾਂ ਵੀ ਉਹਦੀ ਯਾਦ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਸੁਣ ਲਓ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਔਰ ਇਹ ਗੱਲਾਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ, और मेरा बड़ा ही चित किया अज मैं सारियां गल्लां प्यार वालियां तुहाडे तक रखां। और वार वार जाके यूट्यूब ते साडे चैनल दे उत्ते जाके ये गल्लां वार वार सुणियो, वार वार सुणियो, वार वार। आ कंध दे विच कोई किल ठोकना होवे ना, एक सट मार दिओ थोड़े नाल, पट्टण वाला जल्दी उहनूं पुट लेगा किल नूं। पर वार वार जे सट्टां वजियां होण ना, पुट्टण वाले लई किल पुट्टना औखा हो जांदा है। एक वारी सुण लिया, कई बारी असर नहीं पैंदा। बार बार सुनो, बार बार सुनो, बार बार सुनो, फिर किते ना किते आ चीज़ां अंदर घर कर जांदियां ने। तां ही ते साहिब ने बाणी च कहा, बारंग बार बार प्रभ जपी, बार बार जप, बार बार नितनेम करना, रोज करना। जपजी साहिब पढ़नी, रोज पढ़नी है। 5 बाणियां अमृत वेले पढ़नियां, रोज पढ़नियां ने। तां ही ते साहिब ने सानू कहा है कि ज्यों ज्यों तू नित अभ्यास करेगा, त्यों त्यों आ बाणी, आ सिमरन, आ कीतियां होइयां जो चंगियां गल्लां तेरे अंदर वसदियां जाणगियां। अगली गल ये भी बड़े ध्यान नाल सुणियो
ਕਿਸੇ ਇਹ ਬੰਦੇ ਨੇ ਮੈਨੂੰ ਮੈਸੇਜ ਭੇਜਿਆ, ਉਹ ਬੰਦਾ ਜਿਹੜਾ ਹਰ ਹਾਲ ਦੇ ਵਿੱਚ ਖੁਸ਼ ਰਹਿਣਾ ਸਿੱਖ ਗਿਆ, ਹਰ ਹਾਲ ਦੇ ਵਿੱਚ। ਤਾਂ ਹੀ ਤੇ ਮੈਂ ਕਹਿੰਦਾ ਰੋਜ਼ ਸੰਗਤ ਕਰੋ, ਹਰ ਹਾਲ ਦੇ ਵਿੱਚ ਫਿਰ ਖੁਸ਼ ਰਵਾਂਗੇ। ਬਹੁਤਾ ਮਿਲ ਗਿਆ ਤਾਂ ਵੀ ਖੁਸ਼ ਹਾਂ, ਜਿੱਦਣ ਘੱਟ ਮਿਲਿਆ ਕੋਈ ਗੱਲ ਨਹੀਂ, ਤਾਂ ਵੀ ਖੁਸ਼ੀ ਹੈ। ਜੇ ਦੁਕਾਨ ਤੇ ਗਾਹਕ ਵੱਧ ਆ ਗਏ ਨੇ ਤਾਂ ਵੀ ਖੁਸ਼ੀ ਹੈ, ਤੇ ਜੇ ਕਿਸੇ ਦਿਨ ਘੱਟ ਆ ਗਏ ਨੇ 2-4 ਤਾਂ ਵੀ ਖੁਸ਼ੀ ਹੈ। ਆਨੰਦ ਦੇ ਅੰਦਰਲੀ ਖੁਸ਼ੀ ਨਹੀਂ ਭੰਗ ਹੋ ਰਹੀ। ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਫਿਰ ਸੁਣ ਲਓ, ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਕੰਮ ਦੇ ਵਿੱਚ ਖੁਸ਼ ਹਾਂ, ਆਰਾਮ ਦੇ ਵਿੱਚ ਖੁਸ਼ ਹਾਂ। ਕੰਮ ਕਰਨੇ ਆ ਨਾ ਦੁਕਾਨ ਦੇ ਉੱਤੇ, ਆਫਿਸ ਦੇ ਵਿੱਚ, ਕੀਰਤਨ ਕਰਨੇ ਆ, ਮੈਂ ਖੁਸ਼ ਹਾਂ, ਮੈਨੂੰ ਆਨੰਦ ਹੈ, ਖੇੜ ਆਇਆ ਅੰਦਰ ਮੇਰੇ। ਤੁਹਾਡਾ ਕੋਈ ਵੀ ਕੰਮ ਹੈ, ਕੰਮ ਨੂੰ ਭਗਤੀ ਬਣਾ ਲਓਗੇ, ਕੰਮ ਦੇ ਵਿੱਚ ਵੀ ਖੁਸ਼ੀ ਮਿਲਣੀ ਸ਼ੁਰੂ ਹੋ ਜਾਏਗੀ। ਜੇ ਕੰਮ ਨੂੰ ਬੋਝ ਬਣਾਓਗੇ, ਹਾਏ ਸਾਰਾ ਦਿਨ ਮੈਨੂੰ ਕੰਮ ਦੇ ਕਰਕੇ ਉੱਥੇ ਰੁਕਣਾ ਪੈ ਗਿਆ, ਹੋਏਗਾ ਕਿ ਇਹ ਕੰਮ ਤੈਨੂੰ ਕਦੀ ਬਰਕਤ ਨਹੀਂ ਪਾਏਗਾ। ਚਲ ਸ਼ੁਕਰ ਹੈ ਉਹ ਕਿਸੇ ਨਾ ਕਿਸੇ ਬਹਾਨੇ ਅਸੀਂ ਆਪਣੀ ਇਹ ਪੂਜਾ ਵਾਲੀ ਜਗ੍ਹਾ ਦੇ ਉੱਤੇ, ਕੰਮ ਹੀ ਪੂਜਾ ਹੈ ਨਾ, ਇਹ ਪੂਜਾ ਵਾਲੀ ਜਗ੍ਹਾ ਤੇ ਇਹ ਕੰਮ ਵਾਲੀ ਜਗ੍ਹਾ ਦੇ ਉੱਤੇ ਕਿਸੇ ਨਾ ਕਿਸੇ ਬਹਾਨੇ ਅੱਜ ਅਸੀਂ ਵੱਧ ਰੁਕੇ ਆ। ਸ਼ੁਕਰ ਹੈ ਦਾਤਿਆ, ਸ਼ੁਕਰ ਹੈ ਤੂੰ ਆਪਣੇ ਇਸ ਕਾਰੋਬਾਰ ਵਾਲੀ ਜਗ੍ਹਾ ਤੇ ਸਾਨੂੰ ਅੱਜ ਵੱਧ ਰੋਕ ਦਿੱਤਾ ਹੀ। ਇਹ ਉਹੋ ਹੀ ਜਗ੍ਹਾ ਜਿੱਥੋਂ ਮੇਰੀ ਰੋਟੀ ਚੱਲਦੀ ਹੈ। ਕੀ ਫਰਕ ਪੈ ਗਿਆ? ਫਿਰ ਸੁਣ ਲਓ ਜਿਹੜੀ ਮੈਂ ਗੱਲ ਕਰ ਰਿਹਾ, ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਕੰਮ ਵਿੱਚ ਖੁਸ਼ ਹਾਂ, ਆਰਾਮ ਵਿੱਚ ਖੁਸ਼ ਹਾਂ। ਅੱਜ ਪਨੀਰ ਨਹੀਂ, ਚੰਗੀਆਂ ਸਬਜ਼ੀਆਂ ਨਹੀਂ ਨਾ ਘਰ ਬਣੀਆਂ, ਚੰਗੀਆਂ ਸਬਜ਼ੀਆਂ ਨਹੀਂ ਬਣੀਆਂ, ਔਖਾ ਵੇਲਾ ਆ ਗਿਆ। ਅੱਜ ਪਨੀਰ ਨਹੀਂ, ਦਾਲ ਵਿੱਚ ਹੀ ਖੁਸ਼ ਹਾਂ। ਅੱਜ ਗੱਡੀ ਨਹੀਂ ਤੇ ਪੈਦਲ ਹੀ ਖੁਸ਼ ਹਾਂ। ਜੇ ਗੱਡੀਆਂ 'ਚ ਭਾਇਆ ਨਾ ਦਾਤਿਆ ਤਾਂ ਵੀ ਮੈਂ ਖੁਸ਼। ਤੇ ਅੱਜ ਕਿਸੇ ਕਾਰਨ ਕਰਕੇ ਇਹੋ ਜਿਹਾ ਸਮਾਂ ਆ ਗਿਆ, ਮੈਨੂੰ ਸਾਈਕਲ ਤੇ ਜਾਣਾ ਪੈ ਗਿਆ, ਸਕੂਟਰ ਤੇ ਜਾਣਾ ਪੈ ਗਿਆ, ਪੈਦਲ ਜਾਣਾ ਪੈ ਗਿਆ, ਤਾਂ ਵੀ ਮੈਂ ਖੁਸ਼ ਹਾਂ। ਇਹ ਬਾਜਾਂ ਵਾਲੇ ਮਾਈ ਨੇ ਪ੍ਰਤੱਖ ਕਰ ਕਰਕੇ ਚੀਜ਼ਾਂ ਸਾਨੂੰ ਸਿਖਾਈਆਂ ਨੇ। ਇੰਨੀ ਮਹਿੰਗੀ ਕਲਗੀ ਲਾਉਣ ਵਾਲੇ ਦਾਤਾ, ਲੱਖਾਂ ਦੀ ਕਲਗੀ ਲਾਉਣ ਵਾਲਾ ਸਾਈਂ, ਚੰਦਨ ਦੀ ਉਹ ਕੀਮਤੀ ਚੌਂਕੀ ਦੇ ਉੱਤੇ ਪੈਰ ਧਰ ਕੇ ਫਿਰ ਜ਼ਮੀਨ ਦੇ ਉੱਤੇ ਪੈਰ ਧਰਨ ਵਾਲਾ ਸਾਈਂ, ਲੱਖਾਂ ਦਾ ਪ੍ਰਸ਼ਾਦੀ ਹਾਥੀ ਏ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਈਂ ਨੂੰ ਚੌਰ ਸਾਹਿਬ ਕਰਦਾ ਹੈ। ਰਾਤ ਵੇਲੇ ਜਦੋਂ ਮਾਲਕ ਜੀ ਨੇ ਕਿਤੇ ਜਾਣਾ, ਆਪਣੀ ਸੁੰਡ ਦੇ ਵਿੱਚ ਮਸ਼ਾਲ ਲੈ ਕੇ ਕਈ ਵਾਰੀ ਅੱਗੇ ਵੀ ਚੱਲਦਾ ਹੈ। ਆਨੰਦਪੁਰ ਸਾਹਿਬ ਦਾ ਉਹ ਕਿਹੜਾ ਹੈ, ਹਾਂਜੀ, ਆਨੰਦਾਂ ਦੀ ਉਹ ਪੁਰੀ ਏ। ਤੇ ਜੇ ਵਕਤ ਇਹੋ ਜਿਹਾ ਆਇਆ ਨਾ, ਆਨੰਦਪੁਰ ਵੀ ਛੱਡਣਾ ਪੈ ਗਿਆ। ਸਿਰ ਦੇ ਉੱਤੇ ਤਾਜ ਨਹੀਂ, ਹੱਥ ਦੇ ਉੱਤੇ ਬਾਜ ਨਹੀਂ, ਨੀਲਾ ਘੋੜਾ ਨਹੀਂ, ਪੈਰਾਂ ਦੇ ਵਿੱਚ ਜੋੜਾ ਨਹੀਂ, ਪਰਿਵਾਰ ਅੱਜ ਨਾਲ ਨਹੀਂ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਈਂ ਜਾਮਾ ਲੀਰੋ ਲੀਰ ਹੋਇਆ ਪਿਆ। ਢੀਮ ਦਾ ਸਰਾਣਾ, ਮਾਚੀਵਾੜੇ ਦੇ ਜੰਗਲ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਵੀ ਖੁਸ਼ ਨੇ, ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤਾਂ ਵੀ ਖੁਸ਼ ਨੇ। ਆ ਸਾਹਿਬ ਨੇ ਸਾਨੂੰ ਸਿਖਾਈਆਂ ਨੇ ਜੱਚਾਂ, ਸਾਹਿਬ ਨੇ। ਸੁਣੋ, ਜ਼ਿੰਦਗੀ ਹੈ ਛੋਟੀ, ਹਰ ਪਲ ਮੈਂ ਖੁਸ਼ ਹਾਂ। ਕੰਮ ਵਿੱਚ ਖੁਸ਼ ਹਾਂ, ਆਰਾਮ 'ਚ ਖੁਸ਼ ਹਾਂ। ਅੱਜ ਪਨੀਰ ਨਹੀਂ, ਦਾਲ 'ਚ ਖੁਸ਼ ਹਾਂ। ਅੱਜ ਗੱਡੀ ਨਹੀਂ, ਪੈਦਲ ਖੁਸ਼ ਹਾਂ। ਅੱਜ ਕੋਈ ਨਾਰਾਜ਼ ਏ, ਉਹਦੇ ਇਸ ਅੰਦਾਜ਼ ਵਿੱਚ ਖੁਸ਼ ਹਾਂ। ਜੇ ਕੋਈ ਨਾਰਾਜ਼ ਹੈ ਨਾ, ਕੋਈ ਗੱਲ ਨਹੀਂ, ਉਹ ਆਪਣੇ ਕਰਮ ਪਿਆ ਕਰਦਾ ਹੈ। ਮੈਂ ਆਪਣਾ ਸਹੀ ਕਰਮ ਕੀਤਾ ਸੀ ਉਹਦੇ ਨਾਲ, ਮੈਂ ਕਦੀ ਬੁਰਾ ਨਹੀਂ ਕੀਤਾ। ਪਰ ਮੇਰੇ ਸਹੀ ਕਰਮ ਕਰਨ ਦੇ ਬਾਵਜੂਦ ਵੀ ਸਾਹਮਣੇ ਵਾਲਾ ਨਾਰਾਜ਼ ਹੋ ਗਿਆ, ਕੋਈ ਨਹੀਂ। ਅੱਜ ਕੋਈ ਨਾਰਾਜ਼ ਹੈ, ਉਹਦੇ ਇਸ ਅੰਦਾਜ਼ ਵਿੱਚ ਖੁਸ਼ ਹਾਂ। ਜਿਹਨੂੰ ਦੇਖ ਨਹੀਂ ਸਕਦਾ, ਉਹਦੀ ਆਵਾਜ਼ 'ਚ ਖੁਸ਼ ਹਾਂ। ਬੱਚਿਆਂ ਨੂੰ ਮਾਪੇ ਕਈ ਵਾਰੀ ਬਾਹਰ ਪੜਨ ਵਾਸਤੇ ਭੇਜਦੇ ਨੇ, ਹਾਂਜੀ, ਹੁਣ ਸਾਹਮਣੇ ਤੇ ਆ ਨਹੀਂ ਸਕਦੇ, ਰੋਜ਼ ਮਿਲ ਨਹੀਂ ਸਕਦੇ। ਪੇਰੈਂਟਸ ਬੈਠੇ ਨੇ ਪੰਜਾਬ ਵਿੱਚ, ਬੱਚੇ ਬੈਠੇ ਨੇ ਕੈਨੇਡਾ, ਰੋਜ਼ ਮਿਲ ਤੇ ਨਹੀਂ ਸਕਦੇ, ਪਰ ਆਵਾਜ਼ ਦੇ ਨਾਲ ਹੀ ਖੁਸ਼ੀ ਮਹਿਸੂਸ ਕਰ ਲੈਂਦੇ ਨੇ। ਵੀਡੀਓ ਕਾਲ ਕਰਦੇ ਨੇ, ਇਦਾਂ ਵੇਖ ਕੇ ਖੁਸ਼ੀ ਮਹਿਸੂਸ ਕਰ ਲੈਂਦੇ ਨੇ ਕਿ ਬੱਚੇ ਸਾਡੇ ਠੀਕ ਨੇ, ਪਰਿਵਾਰ ਸਾਡਾ ਠੀਕ ਹੈ।
जिन्नू देख नहीं सकते ओदी आवाज च खुश हाँ, जिन्नू पा नहीं सकते ओनू सोच के ही खुश हाँ। जिन्नू मैं पा नहीं सकता ओदी सोच सोच के ही मैं खुश हाँ। हैं जी, कोई चीज है मैं अपने अंदर रखी है कि आ वड्डी चीज मैनू चाहिदी है, अजे समा लगना है, पर वो चीज नू सोच सोच के मैं खुश होई जाना कि जदों आ चीज मेरे कोल आ गई इदां करांगे, वड्डी गड्डी इदां आ गई आ मैं करांगा, जां इन्नी माया मेरे कोल आ गई इदां मैं सिस्टम अपना सेट कर लांगा। आई नहीं, जिन्नू मैं पाउणा है प्यारेओ, जिन्नू पा नहीं सकते ओदी सोच सोच के ही खुश हाँ। बीतिया होया कल जा चुकिया है, ओदी मिठी याद च खुश हाँ। आखो धन गुरु रामदास जी, धन गुरु रामदास जी। प्यार नाल आखो न जी, धन बाबा दीप सिंह जी। बीतिया होया कल जा चुकिया है, ओदी मिठी याद च खुश हाँ। आउण वाले कल दा पता नहीं, आउण वाले कल दा पता नहीं, पर ओदे इंतजार च खुश हाँ। पता नहीं ना आउण वाला कल किहो जिहा होएगा, पर ओदे इंतजार च खुश हाँ। कोई नहीं, पिता किरपा करेगा, अज तो वधिया ही आएगा। उम्मीद मेरे अंदर लगी है, ओदे इंतजार च मैं खुश हो गया। हसदा होया बीत रहा है पल, अज चे मैं खुश हाँ। जिंदगी है छोटी, हर पल मैं खुश हाँ। जी, हसदा होया बीत रहा है पल। जदों असीं बहने आ किवें चेहरिਆਂ ਦੇ ਉੱਤੇ ਮੁਸਕਰਾਹਟ ਆ ਜਾਂਦੀ ਸਾਰਿਆਂ ਦੇ। ਜਦੋਂ ਮੈਂ ਕਥਾ ਕਰਦਾ ਤੁਸੀਂ ਸੁਣਦੇ ਹੋ, ਤੁਸੀਂ ਮੇਰੇ ਸਾਹਮਣੇ ਬੈਠੇ ਹੁੰਦੇ ਹੋ, ਕਿੱਡੀ ਪਿਆਰੀ ਉਹ ਵਾਈਬ੍ਰੇਸ਼ਨ ਆਉਂਦੀ ਹੈ। ਹੱਸਦਿਆਂ ਹੱਸਦਿਆਂ ਕਥਾ ਕੀਰਤਨ ਹੁੰਦਾ ਹੈ, ਹੱਸਦਿਆਂ ਹੱਸਦਿਆਂ ਗੁਰੂ ਦੀਆਂ ਗੱਲਾਂ ਹੁੰਦੀਆਂ ਨੇ। ਹੱਸਦਿਆਂ ਹੋਇਆ ਬੀਤ ਰਿਹਾ ਹੈ ਪਲ, ਅੱਜ ਮੈਂ ਖੁਸ਼ ਹਾਂ, ਅੱਜ 'ਚ ਹੀ ਮੈਂ ਖੁਸ਼ ਹਾਂ। ਜ਼ਿੰਦਗੀ ਹੈ ਛੋਟੀ, ਹਰ ਪਲ मैं खुश हाँ। आखो धन गुरु रामदास जी, धन गुरु रामदास जी। प्यार नाल आखो न जी, धन बाबा दीप सिंह जी। मेरी सनिमर बेनती है, जिंदगी दे विच खुश रहण दी आदत पाईए। ਜਿਹੜੀ चीज हथ विच है ओदा शुकराना करिए, शुकराना उस चीज विच खुश रहिए। खुश ਜਿਹੜਾ वक्त हथ विच है ओदे विच खुश रहिए। नेक इंसान बनिए, आप सवरो परिवार सवारो, सारे आखो समाज आपे ही सवर जाएगा। प्यार नाल सारे फतेह बुलाओ जी। वाहिगुरु जी का खालसा, वाहिगुरु जी की फतेह। 2023 बाबा दीप सिंह जी का जन्म दिहाड़ा मनाउणा असीं बाबा दीप सिंह जी के घर राम तीरथ रोड विखे 27 जनवरी ਨੂੰ। जिन्हां ने कापियां ला लईआं ने चंगी गल अपने घरां 'च, जिन्हां ने नहीं लाईआं ला लो। करना की है 27 जनवरी तक मान लो घर दे तुसीं 5 मैंबर हो, कापियां ला लो। उस कापी दे उत्ते नोट करना है तुसीं किन्ने अंग धन श्री गुरु ग्रंथ साहिब जी दी बाणी दे कीते ने। सहज पाठ करना है सब ने, 5 मैंबर ने महीने दे 5 सहज पाठ करने ही करने हर परिवार ने। ते मान लो ਸੈਂਚੀਆਂ ਦਾ ਵੀ ਪ੍ਰਬੰਧ ਨਹੀਂ, ਸਹਿਜ ਪਾਠ ਨਹੀਂ ਤੁਸੀਂ ਕਰ ਸਕਦੇ ਪਿਆਰਿਓ, ਫਿਰ 2 ਪਾਠ ਸੁਖਮਨੀ ਸਾਹਿਬ ਦੇ ਇੱਕ ਮੈਂਬਰ ਨੇ ਕਰਨੇ ਹੀ ਕਰਨੇ ਨੇ ਡੇਲੀ। 2 ਪਾਠ ਸੁਖਮਨੀ ਸਾਹਿਬ ਇਹ ਵੀ ਨਹੀਂ ਕਰ ਸਕਦੇ ਤੇ 10 ਪਾਠ ਜਪਜੀ ਸਾਹਿਬ ਦੇ ਇੱਕ ਪ੍ਰੇਮੀ ਰੋਜ਼ ਕਰੇਗਾ। ਇਹ ਬੇਨਤੀ ਹੈ, ਕਰਨੇ ਹੀ ਕਰਨੇ ਨੇ। ਤੇ ਜੇ ਮੰਨ ਲਓ ਇਹ ਵੀ ਨਹੀਂ ਕਰ ਸਕਦੇ, ਅਨਪੜ੍ਹ मूल मंत्र का जाप, एक ओंकार तो नानक होसी भी सच तक। पहली पौड़ी सब ने 6 माला 108 नाणे वालियां 6 माला फेरनियां ने। ते जे मान लो कोई पहली पौड़ी भी ना पढ़ सके ते 80 माला 108 मणकियां वालियां जो वाहिगुरू शब्द दियां वाहिगुरू गुरमंत्र दियां फेरनियां एक जी ने। ते कापी दे उत्ते लिखी जाना रोज दा किन्ना तुसी जप तप कीता है। 26 जनवरी तक तुसी सानू गिणती भेजनी है। 27 जनवरी नूं बाबा दीप सिंह जी दे जन्म दिहाड़े ते ये सारे जप तप दी सांझी अरदास होनी, सांझी अरदास। जदों बाबा दीप सिंह जी दे जन्म दिहाड़े ते तुसी ये बाणी दा वड्डा गिफ्ट दिओगे ना खंडे वाले नूं, ते मैनू पक्का विश्वास है फिर खंडे वाला
सानू वड्डा रिटर्न गिफ्ट देवेगा। वो केड़ा रिटर्न गिफ्ट? लोक परलोक दियां दातां नाल बापू जी साडियां झोलियां भरनगे। बोले सो निहाल सत श्री अकाल। लोक परलोक दियां दातां नाल खंडे वाले पिता जी फिर साडियां झोलियां भरनगे। ये जप तप समागम दे विच कोई हुण रह ना जाओ। कापियां जिन्हां ने ला लईआं बड़ी खुशी दी गल, जेड़े मैंबरां ने नहीं लाईआं कापियां ला लो। रोज दा कीता जप तप उहदे उत्ते नोट करना। 26 जनवरी नूं सानू गिणती दे देनी। 27 जनवरी नूं अगले साल 2023 नूं ये पाठां दी सारे जप तप दी अरदास होएगी। गुरु किरपा करे। आओ बड़े प्यार नाल गुरु अर्जन देव साईं दा उच्चारण कीता शब्द गुरु ग्रंथ साहिब जी दे 562 नंबर अंग दे उत्ते दर्ज। अत ऊंचा तांका दरबारा, अंत नाही किछ पारावारा। भावना गुरु रामदास जी दे दर वल रखियो ते गुरु रामदास जी दे चरणां दा धरो ध्यान। आओ गुरु रामदास सच्चे पातशाह जी दे दर दी सुरती दे नाल यात्रा करिए। कोई रसना मंझी ना रहे। बड़े प्यार नाल शब्द पढ़ियो ते सुरती नाल बापू दे दर दी यात्रा भी करियो। करियो किरपा जी। अति ऊंचा अति ऊंचा अति ऊंचा अत ऊंचा अत ऊंचा ताका दरबारा ताका दरबारा ताका दरबारा ताका दरबारा। अत ऊंचा दरबारा ताका दरबारा ताका दरबारा ताका दरबारा। अंत नाही 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 अंत नाही। किछ पारावारा किछ पारावारा किछ पारावारा किछ पारावारा। अत ऊंचा अत ऊंचा अत ऊंचा अत ऊंचा। धन गुरु रामदास जी धन गुरु रामदास जी। प्यार नाल आखो न जी धन बाबा देव सिंह जी। कोट 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 लख तावे कोट 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 लख तावे एक तिल ताका
महल न पावे। एक तिल ताका महल न पावे। सुहावी कौन सुवेला जित प्रभ मेला, जित प्रभ मेला। अत ऊंचा, 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 ताका दरबारा, ताका दरबारा, ताका दरबारा, ताका दरबारा। धन गुरु रामदास जी, धन गुरु रामदास जी। सारे प्यार नाल आखन जी धन बाबा देव सिंह जी। लाख भगत जाको आराधे। लाख भगत जाको आराधे। लाख तपीसर तप ही साधे। लाख तपीसर तप ही साधे। लाख जोगीसर करते जोगा। लाख पोगीसर पोगे पोगा। अत ऊंचा, 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 अत ऊंचा। ताका दरबारा, ताका दरबारा, ताका दरबारा, ताका दरबारा। अंत नाही, 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 अंत नाही। किछ परवारा, किछ परवारा, किछ पारावारा, किछ परवारा।
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਟ ਕਟ ਵਸੈ ਜਾਣੇ ਥੋਰਾ, कट कट वसै जाने थोरा, है कोई साजन परदा तोरा। है कोई साजन परदा तोरा, करो जतन जे होए मेहरबाना, ताको दे जियो कुर्बाना। अत ऊंचा अत ऊंचा अत ऊंचा, अत ऊंचा, अति ऊंचा, अति ऊंचा। ताका दरबारा, ताका दरबारा, ताका दरबारा, ताका दरबारा। अंत नाही, अंत नाही, अंत नाही, अंत नाही। किछ पारावारा, किछ पारावारा, किछ पारावारा, किछ पारावारा। गुरु रामदास जी, धन गुरु रामदास जी, गुरु रामदास जी, धन गुरु रामदास जी। प्यार नाल लखन जी, धन बाबा दीप ਸਿੰਘ जी। फिरत फिरत संतन पे आया, फिरत फिरत संतन पे आया, दुख परम हमारा सगल मिटाया। दुख परम हमारा सगल मिटाया, महल बुलाया प्रभ अमृत पुंचा, कहो नानक प्रभ मेरा ऊंचा। अत ऊंचा, अत ऊंचा, अति ऊंचा, अति ऊंचा, अत ऊंचा, अत ऊंचा, अति ऊंचा, अति ऊंचा।
दरबारा, ताका दरबारा, ताका दरबारा, ताका दरबारा। अंत नहीं, अंत नहीं, अंत नहीं, अंत नहीं। किछ पारावारा, किछ पारावारा, किछ पारावारा, किछ पारावारा। अत ऊंचा ताका दरबारा, दरबारा। अत ऊंचा ताका दरबारा, दरबारा। बड़ा तेरा दरबार, सच्चा तुद तखत, सिर साहा पातशाह नेह चल चार शत। अत ऊंचा ताका दरबारा, दरबारा। डिठे सबे थाम नहीं तुद जेहिया, नहीं तुद जेहिया, बोलो नहीं तुद जेहिया, नहीं तुद जेहिया। डिठे सबे थाम नहीं तुद जेहिया। बतो पुरख विधाते तू सोहिया, बस दी सगन अपार अनूप रामदास पुर। हर खा नानक कसमल चाहे, नाए रामदास सर। अत ऊंचा ताका दरबारा, अत ऊंचा ताका दरबारा। तन तन रामदास गुर चिन सिरिया, तिने सवारिया। पूरी होई करामात आप सिरजनहारे तारिया। सिक्खी अतै संगति पार ब्रह्म कर नमस्कारिया। अटल अथाहो अतुल तो तेरा अंत ना पारा वारिया। जिन्नी तू सेविया पाओ कर गुरु रामदास जी, जिन्नी तू सेविया पाओ कर से तुद पार उतारिया। लब लोभ काम क्रोध मोह, लब लोभ काम क्रोध मोह। मार कटे तुद सापर वारिया। तन सो तेरा थान है अत ऊंचा, तन सो तेरा थान है सच तेरा पैसकारिया। नानक तू लेना तू है गोरे अमर तू बिचारिया। गोरे डिठा तमन साधारिया। अत ऊंचा, अत ऊंचा, अत ऊंचा, अत ऊंचा। ताका दरबारा, ताका दरबारा, ताका दरबारा, ताका दरबारा। अंत नहीं, अंत
नाही, अंत नाही, अंत नाही, अंत नाही, अंत नाही, अंत नाही, अंत नाही, किछ पारावारा, किछ पारावारा, किछ पारावारा, किछ पारावारा, अत ऊंचा, अत ऊंचा, अति ऊंचा, अति ऊंचा, ताका दरबारा, ताका दरबारा, ताका दरबारा, ताका दरबारा, ताका दरबारा, ताका दरबारा। बोले सो निहाल, सत श्री अकाल। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ। ਸਮਾਂ ਆਪਣੀ ਰਫ਼ਤਾਰ ਨਾਲ ਭੱਜਦਾ ਜਾ ਰਿਹਾ ਹੈ, ਸਮਾਪਤੀ ਦਾ ਸਮਾਂ ਹੋ ਰਿਹਾ ਹੈ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, 31 ਦਸੰਬਰ ਆ ਰਹੀ, 31 ਦਸੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਦੇ ਦੌਰਾਨ ਇਕੱਤਰਿਤ ਹੋਣਾ ਹੈ। ਇਸ ਸਮਾਗਮ ਦੇ ਵਿੱਚ ਅਸੀਂ 2022 ਸਨ ਨੂੰ ਵਿਦਾਇਗੀ ਦੇਣੀ ਔਰ 2023 ਸਨ ਨੂੰ ਜੀ ਆਇਆਂ ਕਹਿਣਾ। ਅਰਦਾਸ ਕਰਨੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਜਿਹੜਾ ਨਵਾਂ ਸਾਲ ਚੜ੍ਹਿਆ ਪਿਤਾ ਜੀ, ਉਹ ਕਿਰਪਾ ਦੇ ਖਾਤੇ ਵਿੱਚੋਂ, ਬਖਸ਼ੀਸ਼ ਦੇ ਖਾਤੇ ਵਿੱਚੋਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ, ਬਰਕਤਾਂ ਲੈ ਕੇ ਆਵੇ। ਇਹ ਸਾਰੀਆਂ ਸੰਗਤਾਂ ਨੇ ਅਰਦਾਸ ਕਰਨ ਵਾਸਤੇ ਸ਼ਾਮਲ ਹੋਣਾ। 10 ਨੂੰ 20 ਨੂੰ ਨਾਲ ਲੈ ਕੇ ਆਇਓ ਔਰ ਇੱਕੋ ਬਾਣੇ ਦੇ ਵਿੱਚ ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ। ਔਰ ਇਹ ਵਾਈਟ ਡਰੈਸ ਜਦੋਂ ਮੈਂ ਕਹਿੰਦਾ ਨਾ ਤੁਹਾਨੂੰ, ਇਹ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਪਿਤਾ ਜੀ ਜਿਹੜੇ ਵੀ ਰੰਗ ਵਿੱਚ ਤੁਸੀਂ ਸਾਨੂੰ ਰੰਗਣਾ ਨਾ ਰੰਗ ਲਓ। ਇਹ ਮੇਰੀ ਬੇਨਤੀ ਹੈ। 31 ਦਸੰਬਰ ਦੀ ਰਾਤ 9 ਵਜੇ ਰਹਿਣ ਸਬਾਈ ਸ਼ੁਰੂ ਹੋਣੀ ਹੈ। ਤੁਸੀਂ ਦੁਪਹਿਰੀ ਪਹੁੰਚ ਜਿਓ। ਉਹਦਾ ਕਾਰਨ ਹੈ ਜੇ ਧੁੰਦ ਵਗੈਰਾ ਪੈ ਗਈ ਫਿਰ ਸ਼ਾਮ ਨੂੰ ਤੁਹਾਨੂੰ ਆਉਣ ਵਿੱਚ ਦਿੱਕਤ ਹੋਏਗੀ। ਇਸ ਕਰਕੇ ਦੁਪਹਿਰੇ ਉੱਥੇ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕ ਕੇ ਥੋੜ੍ਹਾ ਸਮਾਂ ਆਰਾਮ ਕਰ ਲਿਓ ਅਤੇ 9 ਵਜੇ ਤੋਂ ਆਪਾਂ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। ਔਰ ਰਹਿਣ ਸਬਾਈ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ ਪ੍ਰਤੱਖ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਪ ਬਹਿ ਕੇ ਇੱਕ ਇੱਕ ਦੇ ਮਾੜੇ ਕਰਮ ਚੰਗੇ ਬਣਾਉਂਦੇ ਨੇ, ਇੱਕ ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਕਈਆਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਇਹ ਗਰੰਟੀ ਮੈਂ ਪਿਛਲੀ ਰਹਿਣ ਸਬਾਈ 'ਚ ਵੀ ਲਫ਼ਜ਼ ਬੋਲੇ ਸੀ ਔਰ ਹਜ਼ਾਰਾਂ ਤੁਹਾਨੂੰ ਇਹੋ ਜਿਹੇ ਬੰਦੇ ਮੈਂ ਮਿਲਾ ਸਕਦਾ ਗੁਰੂ ਜੀ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਰਹਿਣ ਸਬਾਈਆਂ ਵਿੱਚ ਆ ਕੇ ਹਾਜ਼ਰੀਆਂ ਭਰੀਆਂ। ਪਤਾ ਨਹੀਂ ਕਿੰਨੇ ਚਿਰ ਦੇ ਉਹਨਾਂ ਦੇ ਰੁਕੇ ਕਾਰਜ ਗੁਰੂ ਰਾਮਦਾਸ ਨੇ ਚਲਵਾ ਦਿੱਤੇ, ਜਿਹਦੇ ਕਿਤੇ ਕੋਈ ਕਾਰਜ ਬਣਦੇ ਹੀ ਨਹੀਂ ਸੀ, ਕੰਮ ਬਣਦੇ ਹੀ ਨਹੀਂ ਸੀ। ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤ ਕੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਆਪ ਪਿਤਾ ਜੀ ਨੇ ਕਰਵਾਇਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਰਹਿ ਨਾ ਜਾਇਓ। ਜਿਹੜੇ ਬਾਹਰ ਵਾਲੇ ਨੇ ਟਿਕਟਾਂ ਬੁੱਕ ਕਰਵਾ ਲਓ ਹੁਣੇ। ਔਰ 31 ਦਸੰਬਰ ਨੂੰ ਤੁਸੀਂ ਦੁਪਹਿਰੇ 2-3 ਵਜੇ ਪਹੁੰਚ ਜਿਓ ਭਲਾਈ ਕੇਂਦਰ, ਜੋ ਪ੍ਰਸ਼ਾਦਾ ਪਾਣੀ ਛਕ ਕੇ ਉੱਥੇ ਹੀ ਭਾਵੇਂ ਆਰਾਮ ਕਰ ਲਿਓ। ਅਤੇ ਫਿਰ 9 ਵਜੇ ਤੋਂ ਅਸੀਂ ਸਾਰਿਆਂ ਨੇ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। 3 ਵਜੇ ਇਹ ਸਾਰੇ ਪ੍ਰੋਗਰਾਮ ਦੀ 1 ਜਨਵਰੀ 3 ਵਜੇ ਅੰਮ੍ਰਿਤ ਵੇਲੇ ਇਹ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਹੋਏਗੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।